बाकी गल्लां फेर करांगे, अज मुहब्बत ढेर करांगे। बाकी गल्लां फेर करांगे, अज मुहब्बत ढेर करांगे। अपना सूरज आप उगा के हुण एक नवीं सवेर करांगे। इस पिपली दे थल्ले बह के गल्लां काफ़ी देर करांगे। कानू मुनसिफ विच बिठाइए, रहन दे उस तो बगैर करांगे। लफज पुराने बदल देंगे, जबरां सारियां जेर करांगे। की मासा की पा छटाकी, करना ही ये ते शेर करांगे। बाकी गल्लां फेर करांगे, अज मुहब्बत ढेर करांगे। अस्सलामुअलैकुम, सत श्री अकाल, प्रणाम। मैं हाँ जी नासिर कसाना और तुसी देख रहे हो पंजाबी चैनल एक पिंड पंजाब। दोस्तों, असी अपने पंजाबी चैनल ते आपसी प्यार नूं वधाउण ते नफरत नूं खत्म करन लई वो चीज़ां तुहाडे सामने लैके आई दियां जिस नूं वेख के इंसान इंसानियत नाल प्यार दे रिश्ते नूं होर मजबूत कर सकदा है। दोस्तों, इंसानियत वो चीज़ है जो दुश्मन नूं भी सहारा देने लई मजबूर कर दिंदी है। और एहसास वो चीज़ है जिस विच गैरां दा दुख भी अपना लगदा है। ਆ ਸਾਰਾ ਨਾ ਜੀ, ਆ ਜਿਹੜਾ ਇਹ ਗੁਰਦੁਆਰਾ ਹੁੰਦਾ ਸੀ। अच्छा, एक गुरुद्वारा हुंदा सी। ਹਾਂਜੀ, किन्नी देर तो ये खत्म करता? ਇਹ 5 ਸਾਲਾਂ ਤੋਂ ਖਤਮ ਹੋ अच्छा, गुरुद्वारे की जगह है। ਹਾਂਜੀ ਸਾਰਾ ਇਦਾਂ ਬਾਜ਼ਾਰ ਘੁੰਮ ਕੇ ਸਾਰਾ ਗੁਰਦੁਆਰਾ ਹੁੰਦਾ।
47 ਦੀ ਵੰਡ ਵੇਲੇ ਇਧਰੋਂ ਉਧਰ ਤੇ ਉਧਰੋਂ ਇੱਧਰ ਹੋਏ ਲੋਕ ਅੱਜ ਵੀ ਆਪਣੇ ਜੰਮਣ ਭੋ ਨੂੰ ਨਹੀਂ ਭੁੱਲ ਸਕੇ ਤੇ ਉਸ ਦੀ ਇੱਕ ਝਲਕ ਵੇਖਣ ਲਈ ਹਮੇਸ਼ਾ ਹੀ ਬੇਕਰਾਰ ਨਜ਼ਰ ਆਉਂਦੇ ਆ। ਬੇਸ਼ੁਮਾਰ ਲੋਕਾਂ ਦੇ ਫੋਨ ਆਉਂਦੇ ਆ ਕਿ ਸਾਨੂੰ ਸਾਡਾ ਪਿੰਡ ਦਿਖਾਓ, ਉੱਥੇ ਵਸਣ ਵਾਲਿਆਂ ਨਾਲ ਸਾਡੀ ਗੱਲਬਾਤ ਕਰਵਾਓ। ਹਰ ਇੱਕ ਬੰਦੇ ਦੀ ਫਰਮਾਇਸ਼ ਔਰ ਦਿਲੀ ਖਾਹਿਸ਼ ਪੂਰੀ ਕਰਨਾ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰੀਦੀ ਹੈ। ਤੇ ਸਾਡੇ ਵਰਗੇ ਹੋਰ ਸਾਡੇ ਵੀਰ ਜਿਨ੍ਹਾਂ ਵਿੱਚ ਦੇਸੀ ਇਨਫੋਟੇਨਰ ਮੁਹੰਮਦ ਸਰਫਰਾਜ਼, ਪੰਜਾਬੀ ਲਹਿਰ, ਸਾਂਝਾ ਪੰਜਾਬ 1947, ਦਰਦ ਪੰਜਾਬ, ਏਕਸੀ ਪੰਜਾਬ, ਇੰਡਸ ਡਾਇਰੀ ਤੇ ਹੋਰ ਵੀ ਕੁਝ ਚੈਨਲ ਸਾਂਝ ਔਰ ਪਿਆਰ ਦੇ ਜਜ਼ਬੇ ਨਾਲ ਆਪਣਾ ਆਪਣਾ ਕਿਰਦਾਰ ਅਦਾ ਕਰ ਰਹੇ ਆ ਔਰ ਉਹ ਸੱਚ ਸਾਹਮਣੇ ਲੈ ਕੇ ਆ ਰਹੇ ਆ ਜੋ ਆਉਣ ਵਾਲੀ ਨਸਲ ਨੂੰ ਤੇ ਮੌਜੂਦਾ ਨਸਲ ਨੂੰ ਕਿਸੇ ਵੀ ਕਿਤਾਬ ਵਿੱਚੋਂ ਨਹੀਂ ਲੱਭ ਸਕਦਾ। ਚੜ੍ਹਦੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਕੁਝ ਚੈਨਲ ਬਹੁਤ ਸੋਹਣਾ ਕੰਮ ਕਰ ਰਹੇ ਆ, ਜਿਨ੍ਹਾਂ ਵਿੱਚ 47 ਨਾਮਾ ਸਾਂਵਲ ਧਾਮੀ ਸਾਹਿਬ, ਬਲਵਿੰਦਰ ਸਿੰਘ ਪੱਖੋਕੀ ਸਾਹਿਬ ਪੰਜਾਬ ਵਾਲੇ, ਕੈਸ਼ੂ ਮਲਤਾਨੀ ਸਾਹਿਬ, ਤਰਸੀਮ ਸਿੰਘ ਤਰਾਨਾ ਸਾਹਿਬ ਤੇ ਹੋਰ ਵੀ ਕੁਝ ਦੋਸਤ ਬਹੁਤ ਵਧੀਆ ਕੰਮ ਕਰ ਰਹੇ ਆ। ਲੈ ਲਈ चलिए। ਦੋਸਤੋ, ਅੱਜ ਦਾ ਪ੍ਰੋਗਰਾਮ ਸਾਡੇ ਇੱਕ ਪਾਕਿਸਤਾਨੀ ਵੀਰ ਮਹਿਦੀ ਖਾਨ ਹੁਣਾਂ ਦੇ ਦੋਸਤ ਪ੍ਰਵੀਨ ਸਿੰਘ ਹੁਣਾਂ ਦੇ ਪਿੰਡ ਦੇ ਬਾਰੇ ਹੈ। 47 ਤੋਂ ਪਹਿਲੇ ਪ੍ਰਵੀਨ ਸਿੰਘ ਹੁਣਾਂ ਦੇ ਵਾਲਦ ਮਲਕੀਤ ਸਿੰਘ ਤੇ ਉਹਨਾਂ ਦੇ ਦਾਦਾ ਹਜ਼ਾਰਾ ਸਿੰਘ ਜੜ੍ਹਾਂ ਵਾਲੇ ਤੋਂ 10 ਮੀਲ ਔਰ ਲਾਇਲਪੁਰ ਤੋਂ 13 ਮੀਲ ਦੇ ਫਾਸਲੇ ਤੇ ਵਸੇ ਹੋਏ ਪਿੰਡ 108 ਗਾਬੇ ਸਾਈਂ ਦੀ ਖੂਹੀ ਵਿੱਚ ਰਹਿੰਦੇ ਸੀ। 108 ਚੱਕ ਬਹੁਤ ਬੜਾ ਪਿੰਡ ਹੈ। ਜਦ ਅਸੀਂ ਇਸ ਪਿੰਡ ਵਿੱਚ ਗਏ ਤਾਂ ਸਾਨੂੰ ਇਹ ਪਿੰਡ ਕਿਸੇ ਸ਼ਹਿਰ ਦਾ ਹੀ ਇੱਕ ਮੁਹੱਲਾ ਲੱਗਿਆ। ਪ੍ਰਵੀਨ ਸਿੰਘ ਹੁਣਾਂ ਦੀ ਆਪਣੇ ਬਾਪ ਦਾਦਾ ਦੇ ਪਿੰਡ ਨਾਲ ਜੁੜੀ ਹੋਈ ਮੁਹੱਬਤ ਬਹੁਤ ਜ਼ਿਆਦਾ ਸੀ। ਉਹਨਾਂ ਦੀ ਇਹ ਖੁਆਇਸ਼ ਸੀ ਕਿ ਕਿਸੇ ਤਰ੍ਹਾਂ ਇਹਨਾਂ ਦਾ ਪਿੰਡ 108 ਚੱਕ ਸਾਈਂ ਦੀ ਖੂਹੀ ਇਹਨਾਂ ਨੂੰ ਦਿਖਾਇਆ ਜਾਏ। ਕਿੰਨਾ ਮੋਹ ਪਿਆਰ ਹੁੰਦਾ ਹੈ ਬੰਦੇ ਨੂੰ ਆਪਣੇ ਪਿਛੋਕੜ ਨਾਲ।
ਉਹ ਬੰਦੇ ਜਿਨ੍ਹਾਂ ਨੇ ਕਦੀ ਉਹ ਜਗ੍ਹਾ ਦੇਖੀ ਵੀ ਨਹੀਂ, ਬਸ ਆਪਣੇ ਵਡਾਰੂਆਂ ਤੋਂ ਉਸ ਦੇ ਬਾਰੇ ਸੁਣਿਆ ਹੀ ਹੁੰਦਾ ਹੈ, ਤੇ ਉਹੀ ਸੁਣੀਆਂ ਗੱਲਾਂ ਨੂੰ ਲੈ ਕੇ ਇਸ ਜਗ੍ਹਾ ਦੀ ਇੱਕ ਝਲਕ ਦੇਖਣ ਲਈ ਕਿਸ ਹੱਦ ਤੱਕ ਬੇਚੈਨ ਰਹਿੰਦੇ ਆ। ਪ੍ਰਵੀਨ ਸਿੰਘ ਉਹਨਾਂ ਦੇ ਪਰਿਵਾਰ ਵਾਲੇ 47 ਦੀ ਵੰਡ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਉਸੇ ਵਿੱਚ ਜਾ ਕੇ ਆਬਾਦ ਹੋ ਗਏ ਸੀ। ਦੋਸਤੋ, ਹੁਸ਼ਿਆਰਪੁਰ ਦਾ ਜ਼ਿਲ੍ਹਾ ਵੰਡ ਤੋਂ ਪਹਿਲੇ ਵੀ ਬਹੁਤ ਪੜ੍ਹਿਆ ਲਿਖਿਆਂ ਦਾ ਜ਼ਿਲ੍ਹਾ ਗਿਣਿਆ ਜਾਂਦਾ ਸੀ, ਔਰ ਅੱਜ ਵੀ ਇਸ ਜ਼ਿਲ੍ਹੇ ਨਾਲ ਜੁੜੀ ਇਹ ਰਵਾਇਤ ਉਸੇ ਤਰ੍ਹਾਂ ਕਾਇਮ ਹੈ। ਬਹੁਤ ਜ਼ਰਖੇਜ਼ ਮਿੱਟੀ ਹੈ ਇਸ ਜ਼ਿਲ੍ਹੇ ਦੀ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਉੱਥੇ ਦਾ ਪਾਣੀ ਇੱਧਰ ਦੇ ਘੇ ਨਾਲੋਂ ਜ਼ਿਆਦਾ ਤਾਕਤ ਵਾਲਾ ਸੀ। ਦੋਸਤੋ, ਘੇ ਦੀ ਤਾਕਤ ਬਹਰਹਾਲ ਆਪਣੀ ਜਗ੍ਹਾ, ਪਰ ਇਹ ਬਜ਼ੁਰਗਾਂ ਦਾ ਆਪਣੇ ਜੰਮਣ ਭੋ ਨਾਲ ਪਿਆਰ ਸੀ ਜੋ ਉਹ ਇਹ ਗੱਲ ਕਹਿੰਦੇ ਸੀ। ਬਾਬਾ ਜੀ ਖਲੋਇਆ ਇੱਕ ਮਿੰਟ। ਚਲੋ ਠੀਕ, ਜਾਓ ਦਿਓ। ਦੋਸਤੋ, ਇੱਕ ਪਿੰਡ ਪੰਜਾਬ ਦਾ ਚੈਨਲ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਆਪਣੇ ਚਾਹਣ ਵਾਲਿਆਂ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਏ, ਔਰ ਸਾਨੂੰ ਉਮੀਦ ਹੈ ਕਿ ਸਾਡੀ ਇਹ ਕੋਸ਼ਿਸ਼ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਆਪਣੀ ਰਾਏ ਕਮੈਂਟ ਦੇ ਰਾਹੀਂ ਸਾਡੇ ਨਾਲ ਸਾਂਝੀ ਕਰਿਆ ਕਰੋ। ਤੁਹਾਡੇ ਕਮੈਂਟ ਹਮੇਸ਼ਾ ਹੀ ਸਾਡੀ ਰਹਿਨਮਾਈ ਕਰਦੇ ਆ। ਬਹੁਤ ਬਹੁਤ ਸ਼ੁਕਰੀਆ ਜੀ।